ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 17 ਸਤੰਬਰ 2014 2 ਅਸੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ। ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਅੱਜ ਦੇ ਵਿਚਾਰ ਲਈ ਮੈਂ ਦੋ ਇਸ਼ੂਜ਼ ਨੂੰ ਚੁਣਿਆ ਜਿਹੜਾ ਅੱਜ ਨੈਸ਼ਨਲ ਇੰਟਰਨੈਸ਼ਨਲ ਸਾਰੇ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਦੀਆਂ ਮੁੱਖ ਖਬਰਾਂ ਨੇ। ਜੀ ਪਹਿਲਾ ਤਾਂ ਚੀਨ ਦੇ ਪ੍ਰੈਜ਼ੀਡੈਂਟ ਮਿਸਟਰ ਸ਼ੀ ਜਿਨਪਿੰਗ ਦਾ 3 ਰੋਜ਼ਾ ਭਾਰਤ ਦਾ ਦੌਰਾ ਹੈ ਜੀ, ਕਿਉਂਕਿ ਇਸ ਨੂੰ ਮੋਦੀ ਦੇ 64ਵੇਂ ਜਨਮ ਦਿਨ ਦੇ ਨਾਲ ਜਿਹੜਾ ਜੋੜ ਕੇ ਹੀ ਪਲਾਨ ਕੀਤਾ ਗਿਆ ਔਰ ਕੁਝ ਚੀਜ਼ਾਂ ਜਿਹੜੀਆਂ ਅਨਕਨਵੈਨਸ਼ਨਲ ਨੇ, ਪ੍ਰੋਟੋਕੋਲ ਦੇ ਅਗੇਂਸਟ ਨੇ ਔਰ ਜਿਹੜਾ ਹਿੰਦੂ ਤਵੀਆਂ ਨੇ ਆਪਣਾ ਹਿੰਦੂ ਰਾਸ਼ਟਰਵਾਦ ਦਾ ਸੌਦਾ ਹੁਣ ਤੱਕ ਵੇਚਿਆ ਜਾਂ ਅੱਗੋਂ ਵੇਚਦੇ ਨੇ, ਈਵਨ ਉਹਦੀ ਸਪਿਰਿਟ ਦੇ ਵੀ ਖਿਲਾਫ ਨੇ। ਉਹਨਾਂ 'ਤੇ ਮੈਂ ਜਿਹੜਾ ਚਰਚਾ ਕਰਾਂਗਾ ਕਿਉਂਕਿ ਖਬਰਾਂ ਤਾਂ ਸਾਰੇ ਹੀ ਨੇ। ਖਬਰ ਨੂੰ ਸਿੱਧੇ ਪੜ੍ਹ ਲਓ, ਆਹ ਕਰਨਾ ਉਹ ਕਰਨਾ, ਗੁੱਡਵਿਲ ਸਟੇਟਮੈਂਟ ਉਹ ਤਾਂ ਹੁੰਦਾ ਹੀ ਹੈ ਜੀ। ਪਰ ਜਦੋਂ ਤੁਸੀਂ ਕਿਸੇ ਇਬਾਰਤ ਨੂੰ ਬਿਟਵੀਨ ਦਾ ਲਾਈਨਸ ਪੜ੍ਹਦੇ ਹੋ, ਲਿਖਿਆ ਕੀ ਹੈ ਪਰ ਕੀ ਹੈ ਜਿਹੜਾ ਨਹੀਂ ਲਿਖਿਆ ਔਰ ਇਸ ਸਾਰੇ 'ਚੋਂ ਮੈਸੇਜ ਕੀ ਜਾ ਰਿਹਾ। ਸੋ ਜਿਹੜਾ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦਾ ਦੌਰਾ ਹੈ, ਇਸ ਤੋਂ ਪਹਿਲਾਂ ਮੋਦੀ ਨੇ 5 ਰੋਜ਼ਾ ਜਾਪਾਨ ਦਾ ਦੌਰਾ ਕੀਤਾ ਜਿਹੜਾ ਕਿਸੇ ਵੀ ਡਿਪਲੋਮੈਟਿਕ ਵਰਲਡ ਦੇ ਵਿੱਚ ਕਿਸੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਲਈ 5 ਦਿਨ ਮੁਲਕ ਛੱਡ ਕੇ ਕਿਤੇ ਜਾ ਬਹਿਣਾ ਇਹ ਬੜਾ ਅਨਕਨਵੈਨਸ਼ਨਲ ਹੈ, ਹੁੰਦਾ ਨਹੀਂ ਵੇ। ਮੈਕਸਿਮਮ 3 ਦਿਨ ਦੇ ਦੌਰੇ ਹੁੰਦੇ ਨੇ ਜੀ। ਫਿਰ ਜਾਪਾਨ ਦੇ ਨਾਲ ਚੀਨ ਦੀ ਹਿਸਟੋਰੀਕਲ ਕੀ ਰਿਲੇਸ਼ਨਸ਼ਿਪ ਰਹੀ ਹੈ। ਜੇ ਅਸੀਂ ਲੇਟੈਸਟ ਈਵਨ ਸੈਕੰਡ ਵਰਲਡ ਵਾਰ ਦੇ ਪੀਰੀਅਡ ਨੂੰ ਵੀ ਦੇਖੀਏ, ਅੱਜ ਵੀ ਚੀਨੀਆਂ ਦੇ ਦਿਮਾਗ ਦੇ ਵਿੱਚ ਰੇਪ ਆਫ ਨੈਨਕਿੰਗ ਉਵੇਂ ਹੀ ਤਾਜ਼ਾ ਹੈ ਜਿਵੇਂ ਸਾਡੇ ਮਨਾਂ ਦੇ ਵਿੱਚ ਜੂਨ 84 ਦਾ ਘੱਲੂਘਾਰ ਹੈ ਜੀ ਕਿ ਜਦੋਂ ਜਾਪਾਨੀ ਫੌਜ ਜਿਹੜੀ ਹੈ ਉਹ ਨੈਨਕਿੰਗ, ਜਿਹੜੀ ਉਦੋਂ ਚੀਨ ਦੀ ਰਾਜਧਾਨੀ ਸੀ, ਹੁਣ ਤਾਂ ਬੀਜਿੰਗ ਹੈ, ਉਹਦੇ 'ਚ ਐਂਟਰ ਹੋਈ ਤੇ ਐਸੀ ਤਬਾਹੀ ਨੈਨਕਿੰਗ ਦੀ ਹੋਈ। ਉਸ ਦੇ ਉੱਤੇ ਫਿਲਮਾਂ ਬਣੀਆਂ ਨੇ, ਬਹੁਤ ਕੁਝ ਲਿਖਿਆ ਗਿਆ ਕਿ 1 ਲੱਖ ਬੀਬੀਆਂ ਦੇ ਨਾਲ ਜਾਪਾਨੀ ਫੌਜੀਆਂ ਨੇ ਇੱਕ ਉਸ ਦਿਨ ਜਿੱਦਣ ਉਹਨਾਂ ਨੇ ਨੈਨਕਿੰਗ 'ਤੇ ਕਬਜ਼ਾ ਕੀਤਾ ਜ਼ਬਰ ਜਨਾਹ ਕੀਤਾ। ਔਰ ਹੁਣ ਕਿਸ ਤਰੀਕੇ ਨਾਲ, ਕਿਉਂਕਿ ਜਾਪਾਨ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦੇ 80,000 ਸੋਲਜਰ ਉਹਨਾਂ ਦੇ ਡਿਫਰੈਂਟ ਆਈਲੈਂਡਸ 'ਤੇ ਬੈਠੇ ਹੋਏ ਨੇ, ਉਹਨਾਂ ਦੀ ਆਪਣੀ ਕੋਈ ਇੰਡੀਪੈਂਡੈਂਟ ਪਾਲਿਸੀ ਇਹਨਾਂ ਨੇ ਡਿਵੈਲਪ ਨਹੀਂ ਹੋਣ ਦਿੱਤੀ। ਔਰ ਲੇਟਲੀ ਚੀਨ ਨੂੰ ਘੇਰਨ ਲਈ, ਕਿਉਂਕਿ ਚੀਨ ਐਮਰਜਿੰਗ ਇਕਨੋਮਿਕਲ ਪਾਵਰ, ਸੁਪਰ ਪਾਵਰ ਹੈ, ਜਾਪਾਨ ਨੂੰ ਇੱਕ ਹੱਬ ਬਣਾਇਆ ਹੋਇਆ ਹੈ, ਉਹਦੇ ਨਾਲ ਵਿਤਨਾਮ ਨੂੰ ਲਾਇਆ ਹੋਇਆ, ਉਹਦੇ ਨਾਲ ਸਾਊਥ ਕੋਰੀਆ ਲੱਗਾ ਹੋਇਆ, ਇੱਧਰੋਂ ਆਸਟ੍ਰੇਲੀਆ ਔਰ ਇੰਡੀਆ ਜਿਹੜਾ ਉਹ ਵਿਲਿੰਗ ਪਾਰਟਨਰ ਬਣਿਆ ਹੋਇਆ ਜਾਪਾਨੀਆਂ ਦੇ ਨਾਲ, ਜਿਹੜਾ ਇਹ ਸਾਰੇ 'ਚ ਅਮਰੀਕਾ ਦੇ ਕਹਿਣ 'ਤੇ। ਸੋ ਇਹ ਵੀ ਇੱਕ ਬੈਕਗਰਾਊਂਡ ਦੇ ਵਿੱਚ ਹੈ। ਔਰ ਜਿਵੇਂ ਜਦੋਂ ਲੈਂਡ ਕੀਤਾ ਮਿਸਟਰ ਜਿਨਪਿੰਗ ਨੇ ਅਹਿਮਦਾਬਾਦ ਦੇ ਵਿੱਚ, ਤੇ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਸਟੈਂਡ ਆਫ ਲੱਦਾਖ ਬਾਰਡਰ ਦੇ ਉੱਤੇ ਜਿਹੜਾ ਕਿ ਉਹਨਾਂ ਨੇ ਬੁਲਡੋਜ਼ਰਸ ਦੇ ਨਾਲ ਦੂਸਰੀਆਂ ਮਸ਼ੀਨਾਂ ਦੇ ਨਾਲ ਸੜਕ ਜਿਹੜੀ ਹੈ ਬਣਾਉਣੀ ਚਾਹੀ ਹੈ ਔਰ ਇੰਡੀਅਨ ਸੋਲਜਰਸ ਔਰ ਚਾਈਨੀਜ਼ ਸੋਲਜਰਸ ਆਈ ਬਾਲ ਟੂ ਆਈ ਬਾਲ ਨੇ। ਈਵਨ ਜਦੋਂ ਅੱਜ ਦੀ ਟ੍ਰਿਬਿਊਨ ਉਹਦੇ ਪ੍ਰੈਜ਼ੀਡੈਂਟ ਦੇ ਦੌਰੇ ਨੂੰ ਕਵਰ ਕਰ ਰਹੀ ਹੈ, ਉਸ ਤੋਂ ਥੱਲੇ ਮੋਟੀ ਖਬਰ ਲੱਗੀ ਹੋਈ ਹੈ ਕਿ ਬਾਰਡਰ ਦੇ ਉੱਤੇ ਜਿਹੜੀ ਹੈ ਟੈਨਸ਼ਨ ਹੋਰ ਵੀ ਵਧੀ ਕਿਉਂਕਿ ਪਹਿਲਾਂ ਉਹਨਾਂ ਦਾ ਫਲੈਗ ਮਾਰਚ ਮੀਟਿੰਗ ਹੋਈ, ਫਲੈਗ ਮੀਟਿੰਗ, ਉਹਦੇ 'ਚ ਉਹਨਾਂ ਨੇ ਕਿਹਾ ਜੀ ਵਿਦਡਰਾ ਕਰ ਲਓ, ਪਰ ਜਿੰਨੇ ਕੁ ਚੀਨੀ ਸੋਲਜਰ ਵਿਦਡਰਾ ਕੀਤੇ ਸਵੇਰ ਵੇਲੇ ਅਗਲੇ ਦਿਨ ਉਨਾ ਹੀ ਹੋਰ ਆ ਕੇ ਉਹਨਾਂ ਨੇ ਜੁਆਇਨ ਕੀਤਾ ਜੀ। ਸੋ ਕੁੱਲ ਮਿਲਾ ਕੇ ਇਹ ਵੀ ਇੱਕ ਯੂਨੀਕ ਗੱਲ ਹੈ ਵੀ ਇੱਕ ਪਾਸੇ ਤਾਂ ਇੰਡੀਅਨ ਪ੍ਰਾਈਮ ਮਿਨਿਸਟਰ ਜਿਹਨੇ ਪਾਕਿਸਤਾਨ ਦੇ ਹਵਾਲੇ ਨਾਲ, ਜਿਹੜਾ ਕਿ ਉਹਦਾ ਇਮੀਡੀਏਟ ਨੇਬਰ ਹੈ, ਜਿਨ੍ਹਾਂ ਦੇ ਨਾਲ ਆਲਰੇਡੀ 3-4 ਜੰਗਾਂ ਹੋਈਆਂ ਨੇ, ਡਿਪਲੋਮੇਸੀ ਲਈ ਸਭ ਤੋਂ ਜ਼ਿਆਦਾ ਜਿਹੜੀ ਜਿੱਥੇ ਲੋੜ ਹੈ ਉੱਥੇ ਤਾਂ ਫਸਟ ਸੈਕਟਰੀ ਲੈਵਲ ਮੀਟਿੰਗ ਜਿਹੜੀ ਉਹਨਾਂ ਦੀ ਆਪਸ ਦੇ ਵਿੱਚ ਹੋਣੀ ਸੀ ਉਹ ਇਸ ਲਈ ਕੈਂਸਲ ਕਰ ਦਿੱਤੀ ਕਿ ਜੀ ਬਾਰਡਰ ਦੇ ਉੱਤੇ ਫਾਇਰਿੰਗ ਹੋ ਰਹੀ ਹੈ, ਉਹਨਾਂ ਨੇ ਫਾਇਰਿੰਗ ਕੀਤੀ, ਇਹਨਾਂ ਨੇ ਕੀਤੀ। ਪਰ ਦੂਸਰੇ ਪਾਸੇ ਚੀਨ ਦੀ ਉਸ ਸੈਕਟਰ ਦੇ ਵਿੱਚ ਲੱਦਾਖ ਦੇ ਚੁਮਾਰ ਪਾਸੇ ਜਿੱਥੇ ਕਿ ਅਨਡਿਸਾਈਡਡ ਬਾਰਡਰ ਨਹੀਂ ਹੈ, ਕਿਉਂਕਿ ਜਦੋਂ ਚਾਈਨੀਜ਼ ਪ੍ਰੈਜ਼ੀਡੈਂਟ ਕੁਝ ਸਾਲ ਪਹਿਲਾਂ ਆਇਆ ਹੈ, ਸ਼ਾਇਦ 2008 ਜਾਂ 2009 ਦੇ ਵਿੱਚ, ਉਦੋਂ ਸਿਚੁਏਸ਼ਨ ਡਿਫਰੈਂਟ ਸੀ। ਉਦੋਂ ਵੀ ਸਟੈਂਡ ਆਫ ਸੀ ਪਰ ਉਦੋਂ ਉਸ 'ਚ ਸੀ ਜਿਹੜੀ ਅਨਡਿਸਪਿਊਟਡ ਟੈਰੀਟਰੀ। ਜੀ ਹੁਣ ਜਿਹੜੀ ਡਿਸਪਿਊਟਡ ਟੈਰੀਟਰੀ ਹੈ ਕਿ ਬਿਦਾ ਕੀ ਹੈ, ਹੁਣ ਉਹ ਹੈ ਜਿੱਥੇ ਮਾਰਕਡ ਬਾਰਡਰ ਹੈ, ਅਨਡਿਸਪਿਊਟਡ ਟੈਰੀਟਰੀ ਹੈ।
ਸੋ ਇਹਦੇ ਬਾਵਜੂਦ ਉੱਥੇ ਤਾਂ ਮੀਟਿੰਗ ਕੈਂਸਲ ਹੋ ਜਾਂਦੀ ਹੈ। ਔਰ ਹੁਣ ਤੁਸੀਂ ਜਿਹੜਾ 3 ਰੋਜ਼ਾ ਦੌਰੇ ਦੀ ਸ਼ੁਰੂਆਤ ਗੁਜਰਾਤ ਤੋਂ ਹੁੰਦੀ ਹੈ। ਪਹਿਲਾ ਪ੍ਰੋਟੋਕਾਲ ਇਹ ਤੋੜਿਆ ਗਿਆ ਕਿਉਂਕਿ ਜਦੋਂ ਵੀ ਕੋਈ ਹੈੱਡ ਆਫ ਦਾ ਸਟੇਟ ਆਉਂਦਾ ਹੈ ਪਹਿਲਾਂ ਉਹਨੂੰ ਕੈਪੀਟਲ ਦੇ ਵਿੱਚ ਰਿਸੀਵ ਕੀਤਾ ਜਾਂਦਾ ਹੈ। ਨਵੀਂ ਦਿੱਲੀ ਹੈ, ਉਸ ਤੋਂ ਬਾਅਦ ਤੁਸੀਂ ਜਿਹੜਾ ਜੇ 3 ਰੋਜ਼ 'ਚ ਇੱਕ ਦਿਨ ਗੁਜਰਾਤ ਰੱਖਦੇ ਹੋ, ਕੋਈ ਹੋਰ ਰੱਖਦੇ ਹੋ, ਇਹ ਬਾਅਦ ਦੀ ਪਲੈਨਿੰਗ ਹੁੰਦੀ ਹੈ ਜਾਂ ਜਿਨ੍ਹਾਂ ਨੇ ਆਉਣਾ ਉਹਨਾਂ ਦੇ ਕੀ ਇੰਟਰਸਟ ਹੁੰਦੇ ਨੇ। ਹੁਣ ਬਹੁਤ ਵੱਡਾ ਬਿਜ਼ਨਸ ਡੈਲੀਗੇਸ਼ਨ ਵੀ ਹੈ ਪ੍ਰੈਜ਼ੀਡੈਂਟ ਦੇ ਨਾਲ, ਇੱਧਰੋਂ ਵੀ ਇੰਡੀਅਨ ਵਪਾਰੀ ਨੇ। ਔਰ ਹੁਣ ਜਿਹੜਾ ਆਪਣੇ ਆਪ ਨੂੰ ਰਾਸ਼ਟਰਵਾਦੀ ਜਾਂ ਹਿੰਦੂ ਨੈਸ਼ਨਲਿਸਟ ਕਹਾਉਂਦਾ ਹੈ ਔਰ ਉਹ ਸੌਦਾ ਵੇਚ ਕੇ ਉਹ ਆਇਆ। ਹੁਣ ਇਹ ਮੀਡੀਆ ਦੀ ਔਰ ਉਹਨਾਂ ਦੀ ਨਿਊਜ਼ ਏਜੰਸੀ PTI ਦੀ ਖਬਰ ਹੈ ਕਿ ਜਦੋਂ ਅਹਿਮਦਾਬਾਦ ਦੇ ਵਿੱਚ ਲੈਂਡ ਕੀਤਾ ਚਾਈਨੀਜ਼ ਪ੍ਰੈਜ਼ੀਡੈਂਟ, ਗਾਰਡ ਆਫ ਆਨਰ ਦਿੱਤਾ ਗਿਆ, ਉੱਥੇ 3 ਜ਼ਬਾਨਾਂ ਦੇ ਵਿੱਚ 3 ਲੈਂਗੁਏਜਸ ਦੇ ਵਿੱਚ ਵੈਲਕਮਿੰਗ ਬੋਰਡ ਲੱਗੇ ਹੋਏ ਸੀ। ਚਾਈਨੀਜ਼ ਜ਼ਬਾਨ ਦੇ ਵਿੱਚ, ਗੁਜਰਾਤੀ ਜ਼ਬਾਨ ਦੇ ਵਿੱਚ ਔਰ ਇੰਗਲਿਸ਼ ਜ਼ਬਾਨ ਦੇ ਵਿੱਚ। ਹੁਣ ਹਿੰਦੀ ਕਿੱਥੇ ਗਈ? ਹੁਣ ਇੱਕ ਪਾਸੇ ਤੁਸੀਂ ਨੱਕ 'ਚ ਧੂਆਂ ਕਰ ਦਿੰਦੇ ਹੋ ਉਹਨਾਂ ਸਟੇਟਾਂ ਦਾ ਜੀ ਹਿੰਦੀ ਦਿਵਸ ਮਨਾਓ, ਸੰਸਕ੍ਰਿਤ ਦਿਵਸ ਮਨਾਓ। ਹੁਣ ਗੁਜਰਾਤੀ ਹਿੰਦੁਸਤਾਨ ਦੀ ਲੈਂਗੁਏਜ ਹੈ, ਗੁਜਰਾਤੀ ਕੋਈ ਨੈਸ਼ਨਲ ਲੈਂਗੁਏਜ ਤਾਂ ਨਹੀਂ ਹੈ, ਪਰ ਇਹਨਾਂ ਔਰ ਇਹ ਸਾਰੇ ਮੀਡੀਆ ਨੇ ਕਿਹਾ ਕਿ ਵੀ ਉੱਥੇ ਗੁਜਰਾਤੀ, ਚਾਈਨੀਜ਼ ਔਰ ਇੰਗਲਿਸ਼ ਹੈ, ਹਿੰਦੀ ਨਹੀਂ ਹੈ। ਇਟ ਮੀਨਸ ਹਿੰਦੀ ਜ਼ਬਾਨ ਹੀ ਨਹੀਂ ਹੈ, ਕੋਈ ਉਹ ਰਾਸ਼ਟਰੀ ਜ਼ਬਾਨ ਕਨਸਟੀਟਿਊਸ਼ਨ 'ਚ ਵੀ ਨਹੀਂ ਹੈ। ਇਹ ਤਾਂ ਇਹਨਾਂ ਨੇ ਬਾਕੀਆਂ ਨੂੰ ਜਿਹੜਾ ਘੱਟ ਗਿਣਤੀਆਂ ਨੂੰ ਔਰ ਸਾਊਥੀਆਂ ਸਟੇਟਾਂ ਨੂੰ ਦਬਾਉਣ ਲਈ ਹਿੰਦੀ ਹਿੰਦੁਸਤਾਨ ਦਾ ਜਿਹੜਾ ਉਹ ਰੌਲਾ ਪਾਇਆ ਹੁੰਦਾ, ਉੱਥੇ ਹਿੰਦੀ ਜ਼ਬਾਨ ਨਹੀਂ। ਹੁਣ 3 ਜਿਹੜੇ ਸਮਝੌਤੇ ਨੇ ਉਹ ਮੋਦੀ ਨੇ ਸਾਈਨ ਕੀਤੇ। ਏਅਰਪੋਰਟ 'ਤੇ ਉਹਨੂੰ ਗਾਰਡ ਆਫ ਆਨਰ ਦਿੱਤਾ, ਫਿਰ ਜਿਹੜੇ ਹੋਟਲ 'ਚ ਠਹਿਰਿਆ ਸੀ ਉੱਥੇ ਮੋਦੀ ਨੇ ਉਹਦਾ ਸਵਾਗਤ ਕੀਤਾ ਜਦੋਂ ਉਹ ਆਇਆ, ਗੁਲਦਸਤੇ ਦਿੱਤੇ। ਹੁਣ 3 ਸਮਝੌਤੇ ਦੇਖੋ, ਐਂ ਲੱਗਦਾ ਹੈ ਵੀ ਨਰਿੰਦਰ ਮੋਦੀ ਇੰਡੀਆ ਦਾ ਪ੍ਰਾਈਮ ਮਿਨਿਸਟਰ ਨਾ ਹੋ ਕੇ ਗੁਜਰਾਤ ਦਾ ਪ੍ਰਾਈਮ ਮਿਨਿਸਟਰ ਹੋਏ, ਗੁਜਰਾਤ ਇੱਕ ਅਲੱਗ ਦੇਸ਼ ਹੋਏ ਜੀ। ਔਰ ਹੋਣਾ ਵੀ ਅਲਟੀਮੇਟਲੀ ਇਹੀ ਹੈ। ਇਹ ਐਵੇਂ ਇਹਨਾਂ ਨੇ ਫਰਾਡ ਬਣਾਇਆ ਹੋਇਆ ਨੈਸ਼ਨਲਿਜ਼ਮ ਦਾ ਜਾਂ ਨੇਸ਼ਨ ਦਾ, ਇਹ ਅਲੱਗ ਹੀ ਹੈ। ਇਹ ਗੁਜਰਾਤ ਇੱਕ ਅਲੱਗ ਦੇਸ਼ ਬਣੇ, ਬੰਗਾਲ ਇੱਕ ਅਲੱਗ ਬਣੇ, ਖਾਲਿਸਤਾਨ ਅੱਡ ਬਣੇ, ਕਸ਼ਮੀਰ ਅੱਡ ਬਣੇ, ਹੈ ਹੀ ਇਵੇਂ ਹੈ। ਇਹ ਫੋਰਸਡ ਯੂਨੀਅਨ ਹੈ। ਔਰ ਹੁਣ ਤੁਸੀਂ 3 ਸਮਝੌਤਿਆਂ 'ਚੋਂ ਦੇਖੋ, ਪਹਿਲਾ ਸਮਝੌਤਾ ਹੈ ਕਿ ਚੀਨ ਦਾ ਸ਼ਹਿਰ ਗਾਂਗਜ਼ਾਓ ਤੇ ਅਹਿਮਦਾਬਾਦ, ਇਹ ਜਿਹੜੇ ਨੇ ਦੋਨੋਂ ਹੀ ਐਜ਼ ਏ ਸਿਸਟਰ ਸਿਟੀ ਡਿਵੈਲਪ ਕੀਤੇ ਜਾਣਗੇ ਜੀ। ਸੋ ਉਹਦੇ 'ਚ ਵੀ ਗੁਜਰਾਤ ਦੀ ਪ੍ਰਾਇੋਰਟੀ ਹੈ ਕਿ ਵੀ ਉਹਨੂੰ ਐਜ਼ ਏ ਸਿਸਟਰ ਸਿਟੀ ਡਿਵੈਲਪ ਕਰਨਾ ਉਹਨਾਂ ਨੇ। ਦੂਸਰਾ, ਗੁਜਰਾਤ ਦੇ ਵਿੱਚ ਚਾਈਨਾ ਜਿਹੜਾ ਹੈ ਉਹ ਇੰਡਸਟਰੀਅਲ ਪਾਰਕ ਡਿਵੈਲਪ ਕਰੇਗਾ। ਇਹ ਵੀ ਗੁਜਰਾਤ ਰਿਲੇਟਡ, ਮਤਲਬ ਜਿਵੇਂ ਸਾਰਾ ਕੁਝ ਗੁਜਰਾਤ ਦੇ ਨਾਲ ਹੀ ਜੁੜਿਆ ਹੋਇਆ ਹੈ। ਤੀਸਰਾ, ਗੋਂਗਡੋਂਗ ਸਟੇਟ ਹੈ ਚਾਈਨਾ ਦੀ ਔਰ ਗੁਜਰਾਤ ਦੇ ਵਿਚਕਾਰ ਕਲਚਰਲ ਔਰ ਸੋਸ਼ਲ ਰਿਲੇਸ਼ਨਸ਼ਿਪ ਡਿਵੈਲਪ ਕੀਤੀ ਜਾਏਗੀ। ਹੁਣ ਚਾਈਨੀਜ਼ ਪ੍ਰੈਜ਼ੀਡੈਂਟ ਦਾ ਇਹ ਪਹਿਲਾ ਦੌਰਾ ਹੈ ਕਿਸੇ ਵੀ ਹੈਡ ਆਫ ਸਟੇਟ ਦਾ। ਆਸਟ੍ਰੇਲੀਆ ਦਾ ਪਹਿਲਾਂ ਆ ਕੇ ਗਿਆ, ਉਹ ਤਾਂ ਯੂਰੇਨੀਅਮ ਲੈਣਾ ਸੀ। ਸੋ ਇਸ ਲੈਵਲ ਦੀ ਜਿਹੜੀ ਹੈ ਉਸ ਦੀ ਪ੍ਰੈਜ਼ੈਂਸ ਹੈ। ਤਿੰਨੋਂ ਹੀ ਸਮਝੌਤੇ ਪਹਿਲਾਂ ਗੁਜਰਾਤ 'ਚ ਲੈਂਡ ਕਰਦੇ ਆ ਪ੍ਰੋਟੋਕੋਲ ਦੇ ਅਗੇਂਸਟ, ਗੁਜਰਾਤੀ 'ਚ ਉਹਨੂੰ ਗ੍ਰੀਟ ਕਰਦੇ ਨੇ। ਔਰ ਇਹਦੇ ਬਾਵਜੂਦ ਕਿ ਇਹਨੇ ਸਭ ਤੋਂ ਜ਼ਿਆਦਾ ਹੱਥ ਚੁੱਕੀ ਹੁੰਦੀ ਸੀ ਮੋਦੀ ਨੇ ਪਾਕਿਸਤਾਨ ਦੇ ਖਿਲਾਫ, ਚੀਨ ਦੇ ਖਿਲਾਫ ਵੀ, ਜਦੋਂ ਇਹਨੇ ਇਲੈਕਸ਼ਨ ਕੈਂਪੇਨ ਕੀਤਾ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਾ ਕੇ ਇਹਨੇ ਕਿਹਾ ਚੀਨ ਦੇ ਖਿਲਾਫ ਬਿਆਨਬਾਜ਼ੀ ਕੀਤੀ। ਹੁਣ ਉਹਨੂੰ ਸੈਰ ਕਰਾਉਣ ਸਾਬਰਮਤੀ ਆਸ਼ਰਮ ਲੈ ਗਏ। ਮੈਂ ਕਿਹਾ ਪਹਿਲਾਂ ਉਹਨੂੰ ਇਹ ਨਹੀਂ ਸ਼ਾਇਦ ਦੱਸਿਆ ਹੋਣਾ ਚੀਨ ਦੇ ਪ੍ਰੈਜ਼ੀਡੈਂਟ ਨੂੰ ਕਿ ਇੱਥੇ ਜਿਹੜਾ ਸਾਬਰਮਤੀ ਆਸ਼ਰਮ 'ਚ ਰਹਿੰਦਾ ਸੀ ਗਾਂਧੀ, ਉਹਨੂੰ ਅਸੀਂ ਮਾਰਿਆ ਸੀ ਜੀ। ਸਾਡੇ RSS ਦੇ ਨਥੂਰਾਮ ਗੋਡਸੇ ਨੇ ਗਾਂਧੀ ਦਾ ਘੋਗਾ ਚਿੱਤ ਕੀਤਾ ਸੀ। ਹੁਣ ਸਾਬਰਮਤੀ ਆਸ਼ਰਮ ਦੀਆਂ ਜਿਹੜੀਆਂ ਫੋਟੋਆਂ ਲੱਗੀਆਂ ਉੱਥੇ ਉਹ ਦਰਿਆ ਹੈ, ਦਰਿਆ ਦੇ ਕੰਢੇ ਉਹਨੂੰ ਲਿਜਾ ਰਹੇ, ਇੱਕ ਝੂਲੇ ਤੇ ਬਿਠਾਇਆ ਹੋਇਆ ਚੀਨ ਦੇ ਪ੍ਰਾਈਮ ਮਿਨਿਸਟਰ ਨੂੰ, ਤੇ ਇਹ ਮੋਦੀ ਜਿਹੜਾ ਝੂਲੇ ਨੂੰ ਖਿੱਚ ਰਿਹਾ, ਉਹਨੂੰ ਝੂਲਾ ਚਲਾ ਰਿਹਾ। ਮੈਂ ਕਿਹਾ ਵੀ ਇੱਕ ਪਾਸੇ ਤੁਹਾਡੇ ਫੌਜੀ ਮਰ ਰਹੇ ਨੇ, ਸਟੈਂਡ ਆਫ 'ਚ ਉਹਨਾਂ ਨੂੰ ਉੱਥੇ ਘੇਰਿਆ ਹੋਇਆ ਹੈ, ਇੱਧਰ ਤੁਸੀਂ ਗੱਲਬਾਤ ਕੈਂਸਲ ਕਰ ਦਿੱਤੀ ਸੀ। ਹੁਣ ਉਹਨੇ ਕਿਹੜਾ ਮੱਛੀ ਦੇ ਵਿੱਚ ਜਿਹੜਾ ਹੈ ਉਹ ਕੋਈ ਖਾਸ ਗੁਜਰਾਤੀ ਡਿਸ਼ ਨੂੰ ਖਵਾ ਦਿੱਤੀ ਹੈ ਰਲਾ ਕੇ ਕਿ ਉਹ ਬੜਾ ਝੂਮ ਕੇ ਉਹਨੂੰ ਝੂਲਾ ਚਲਾ ਰਿਹਾ ਜੀ। ਸੋ ਇਹ ਜਿਹਨੂੰ ਇਹਨੂੰ ਕਹਿੰਦੇ ਨੇ ਹਿਪੋਕ੍ਰੇਸੀ, ਦੰਭ, ਵੀ ਤੁਸੀਂ ਲੋਕਾਂ ਦੇ ਵਿੱਚ ਭੜਕਾਟ ਪੈਦਾ ਕਰਨ ਦੇ ਲਈ ਉਸ ਮੁਲਕ ਦੇ ਵਛਿੰਦਿਆਂ 'ਚੋਂ ਜਿਹੜਾ ਸਿੱਖਾਂ ਨੂੰ, ਮੁਸਲਮਾਨਾਂ ਨੂੰ ਟ੍ਰੇਟਰ ਬਣਾਉਣ ਦੇ ਲਈ ਜੋ ਮਰਜ਼ੀ ਕਰੋ। ਇਹ ਟ੍ਰੈਚਰਸ ਐਕਟ ਨਹੀਂ ਹੈ ਜੀ ਕਿ ਵੀ ਤੁਹਾਡੇ ਮੁਲਕ ਦੀ ਟੈਰੀਟਰੀ ਦੇ ਵਿੱਚ ਜਿਹਨੂੰ ਤੁਸੀਂ ਦੁਸ਼ਮਣ ਐਲਾਨਿਆ ਹੋਇਆ ਹੈ ਉਹਦੀਆਂ ਫੌਜਾਂ ਆਈਆਂ ਹੋਈਆਂ ਨੇ ਔਰ ਤੁਸੀਂ ਜਿਹੜਾ ਉਹਨੂੰ ਜਿਹੜਾ ਉਹ ਸਟੇਟ ਵੈਲਕਮ ਦੇ ਰਹੇ ਹੋ, ਝੂਲੇ ਚਲਾ ਰਹੇ ਹੋ। ਸੋ ਇਹੀ ਗੱਲ ਜੇ ਪਹਿਲੀ ਸਰਕਾਰ ਨੇ ਕੀਤੀ ਹੁੰਦੀ ਤੇ ਇਹ ਆਪੋਜੀਸ਼ਨ 'ਚ ਹੁੰਦੇ, ਫਿਰ ਤੁਸੀਂ ਇਹਨਾਂ ਦਾ ਹਾਲ ਦੇਖਦੇ ਕਿ ਵੀ ਇਹਨਾਂ ਨੇ ਇਸ ਸਾਰੇ ਦੇ ਵਿੱਚ ਕੀ ਕੀਤਾ। ਫਿਰ
ਉਹ ਇਕੱਲਾ ਝੂਲਾ ਹੀ ਨਹੀਂ ਝੁਲਾਇਆ, ਇਹਨਾਂ ਦਾ ਗਰਬਾ ਡਾਂਸ ਗੁਜਰਾਤੀਆਂ ਦਾ, ਜੀ ਉਹ ਚੇਚਾ ਉਹਨੂੰ ਗਰਬਾ ਡਾਂਸ ਦਿਖਾਇਆ। ਹੁਣ ਇਹ ਗਰਬਾ ਡਾਂਸ ਅੱਜ ਕੱਲ੍ਹ ਚਰਚਾ 'ਚ ਰਿਹਾ ਹੈ। ਮੱਧ ਪ੍ਰਦੇਸ਼ ਹੋਏ, ਗੁਜਰਾਤ 'ਚ ਹੋਏ, ਉਹਨਾਂ ਦੇ ਇਲੈਕਟਿਡ ਆਫੀਸ਼ੀਅਲਸ ਨੇ ਬਿਆਨ ਦਿੱਤੇ ਨੇ ਕਿ ਜੀ ਕਿਸੇ ਮੁਸਲਮਾਨ ਨੂੰ ਗਰਬਾ ਡਾਂਸ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਏਗਾ, ਔਰ ਕਿਸੇ ਨੇ ਚੈਲੰਜ ਨਹੀਂ ਕੀਤਾ। ਕੋਈ ਕੋਰਟ, ਕਿਸੇ ਜੱਜ ਨੇ ਸੂ ਮੋਟੋ ਨੋਟਿਸ ਨਹੀਂ ਲਿਆ ਕਿ ਭਾਈ ਜੇ ਗੁਜਰਾਤ ਦੇ ਵਿੱਚ ਮੁਸਲਮਾਨ ਰਹਿੰਦੇ ਨੇ ਤੇ ਜੇ ਗਰਬਾ ਡਾਂਸ ਤੁਹਾਡੇ ਗੁਜਰਾਤ ਦੇ ਕਲਚਰ ਦਾ ਹਿੱਸਾ ਹੈ, ਜੀ ਮਜ਼ਹਬ ਤਾਂ ਇੱਕ ਅਲੱਗ ਚੀਜ਼ ਹੈ, ਕਲਚਰ ਇੱਕ ਅਲੱਗ ਚੀਜ਼ ਹੈ। ਅਸੀਂ ਪੰਜਾਬ ਦੇ ਵਿੱਚ ਸਿੱਖ, ਮੁਸਲਮਾਨ, ਹਿੰਦੂ ਹੋ ਸਕਦੇ ਹਾਂ, ਪਰ ਕੁਝ ਸਾਡੀਆਂ ਕਲਚਰ ਦੀਆਂ ਸਾਂਝਾਂ ਨੇ। ਜੀ ਜੀ ਹੁਣ ਉੱਥੇ ਜਿਹੜਾ ਉਹ ਬੈਨ ਲੱਗਾ ਹੋਇਆ ਹੈ ਤੇ ਇਹ ਉਹਨੂੰ ਕੋਈ ਨੈਸ਼ਨਲ ਹੋਰ ਜਿਹੜਾ ਉਹ ਡਾਂਸ ਨਜ਼ਰ ਨਹੀਂ, ਕਿਉਂਕਿ ਨੈਸ਼ਨਲ ਡਾਂਸ ਹੈ ਹੀ ਨਹੀਂ, ਜਾਂ ਹਰ ਸਟੇਟ ਦੇ ਆਪਣੇ ਡਾਂਸ ਨੇ। ਸੋ ਇਹ ਗਰਬਾ ਡਾਂਸ ਔਰ ਝੂਲਾ ਝੁਲਾ ਕੇ ਹੁਣ ਅਲਟੀਮੇਟਲੀ ਨਰਿੰਦਰ ਮੋਦੀ ਜਿਹੜਾ ਝੂਲਾ ਚਲਾਉਂਦੇ ਗੀਤ ਪਤਾ ਨਹੀਂ ਕੀ ਪੜਿਆ ਹੋਣਾ ਵੀ ਸੌ ਜਾ ਰਾਜਾ ਕਿ ਜਾਗ ਪੈ ਰਾਜਾ, ਕੁਛ ਨਾ ਕੁਛ ਤਾਂ ਪੜਿਆ ਹੀ ਹੋਣਾ, ਤਾਂ ਹੀ ਝੂਲਾ ਹੁੰਦਾ ਸੀ। ਜੀ ਜੀ ਸੋ ਇਹ ਇਹਨਾਂ ਦੀ ਕਰਤੂਤ ਹੈ ਜਿਹੜੇ ਨੈਸ਼ਨਲਿਸਟ ਬਣੇ ਹੋਏ ਨੇ। ਦੂਸਰਾ ਇਸ਼ੂ ਜਿਹੜਾ ਮੈਂ ਸਮਝਦਾ ਹਾਂ ਵੀ ਬੇਸ਼ੱਕ ਅਸੀਂ ਇਹਦੇ ਤੇ ਬੜੀ ਡੀਟੇਲ ਡਿਸਕਸ਼ਨ ਕੀਤੀ ਸੀ, ਪਰ ਫਿਰ ਵੀ ਅੱਜ ਜਦੋਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ, ਇੰਗਲੈਂਡ ਦੇ ਵਿੱਚ ਔਰ ਸਕਾਟਲੈਂਡ ਦੇ ਵਿੱਚ ਮਿਡਨਾਈਟ ਕ੍ਰਾਸ ਹੋ ਚੁੱਕੀ ਹੈ। ਜੀ 18 ਸਤੰਬਰ ਦਾ ਉਹ ਦਿਨ ਹੈ ਜਿਹੜਾ ਕਿ 307 ਸਾਲ ਬਾਅਦ ਸਕਾਟਲੈਂਡ ਦੇ ਲੋਕਾਂ ਨੂੰ ਜਿਹੜਾ ਉਹਨਾਂ ਦੀ ਕਿਸਮਤ ਦਾ ਦੁਬਾਰਾ ਫੈਸਲਾ ਕਰੇਗਾ। 307 ਸਾਲ ਪਹਿਲਾਂ, ਉਸ ਤੋਂ 307 ਸਾਲ ਤੋਂ ਕਈ ਸਦੀਆਂ ਪਹਿਲਾਂ ਸਕਾਟਿਸ਼ ਲੋਕ ਲੜਦੇ ਰਹੇ। ਕਿੰਗ ਬਰੂਸ ਹੋਏ, ਵਾਲਿਸ ਹੋਏ, ਸਟਰਲਿੰਗ ਬ੍ਰਿਜ ਦੀ ਲੜਾਈ ਹੋਏ ਅੰਗਰੇਜ਼ਾਂ ਦੇ ਨਾਲ। 3-4 ਸਦੀਆਂ ਦਾ ਸੰਘਰਸ਼ ਸੀ, ਜੀ ਕਦੇ ਜਿੱਤ ਜਾਂਦੇ ਸੀ, ਕਦੇ ਹਾਰ ਜਾਂਦੇ ਸੀ। ਪਰ 307 ਸਾਲ ਪਹਿਲਾਂ ਉਹਨਾਂ ਨੇ ਡਿਸਾਈਡ ਕੀਤਾ ਕਿ ਵੀ ਨਹੀਂ, ਇਹ ਟੂ ਪਾਵਰਫੁਲ ਨੇ, ਸਮਝੌਤਾ ਕਰ ਲਓ। ਉਹਨਾਂ ਨੇ ਸਰੈਂਡਰ ਵਰਗਾ ਸਮਝੌਤਾ ਕੀਤਾ ਜੀ ਔਰ ਬ੍ਰੇਵ ਹਾਰਟ ਫਿਲਮ ਆਈ ਹਾਲੀਵੁੱਡ ਦੀ, ਲੋਕਾਂ 'ਚ ਜਾਗ੍ਰਿਤੀ ਆਈ, ਸਕਾਟਿਸ਼ ਨੈਸ਼ਨਲਿਸਟ ਪਾਰਟੀ ਬਣੀ, 1997 ਵਿੱਚ ਸਕਾਟਿਸ਼ ਪਾਰਲੀਮੈਂਟ ਬਣੀ, ਉਹਨਾਂ ਨੇ ਆਪਣੀ ਸਰਕਾਰ ਬਣਾ ਲਈ ਔਰ ਹੁਣ ਇਸ ਲੈਵਲ ਤੱਕ ਉਹ ਲੈ ਆਏ ਕਿ ਰੈਫਰੈਂਡਮ ਡਿਸਾਈਡ ਕਰੇਗਾ ਕਿ ਉਹਨਾਂ ਨੇ ਜਿਹੜਾ ਉਹ ਇੰਗਲੈਂਡ ਦਾ ਹਿੱਸਾ ਰਹਿਣਾ ਜਾਂ ਅਲੱਗ ਦੇਸ਼ ਬਣਨਾ। ਜਿਹੜੇ ਲੇਟੈਸਟ ਪੋਲ ਨੇ ਉਹਨਾਂ 'ਚ ਇਹ ਹੈ ਕਿ ਵੀ ਬਾਕੀ ਤਾਂ ਜਿਹੜੇ ਹੱਕ 'ਚ ਨੇ ਵੀ ਦੇਸ਼ ਬਣਨਾ ਚਾਹੀਦਾ ਹੈ ਜਾਂ ਇੰਗਲੈਂਡ ਦਾ ਹਿੱਸਾ ਰਹਿਣਾ ਚਾਹੀਦਾ, ਉਹਨਾਂ ਨੇ ਤਾਂ ਆਪਣੇ ਮਨ ਬਣਾਏ ਹੋਏ ਨੇ। ਜੀ 3.5 ਲੱਖ ਲੋਕ ਇਸ ਕਿਸਮ ਦੇ ਨੇ ਜਿਨ੍ਹਾਂ ਨੇ, ਜਿਹੜੇ ਅਨਡਿਸਾਈਡਿੰਗ ਵੋਟਰਸ ਇਹਨਾਂ ਨੂੰ ਕਿਹਾ ਜਾਂਦਾ, ਉਹ 8% ਬਣਦੇ ਨੇ ਉਹਨਾਂ ਦੇ ਪੋਪੂਲੇਸ਼ਨ ਦਾ, ਕਿ ਇਹ 8% ਲੋਕਾਂ ਨੇ ਅਜੇ ਡਿਸਾਈਡ ਨਹੀਂ ਕੀਤਾ ਕਿ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਵੋਟ ਇੱਧਰ ਪਾਉਣੀ ਹੈ ਜਾਂ ਉੱਧਰ ਪਾਉਣੀ ਹੈ। ਸੋ ਕੱਲ੍ਹ ਜਿਹੜੀ ਹੈ ਦੋਨਾਂ ਹੀ ਪਾਰਟੀਆਂ ਦੀ, ਯੂਨੀਅਨਿਸਟ ਦੀ ਵੀ ਰੈਲੀ ਹੋਈ ਬੜੀ ਵੱਡੀ ਜੀ ਗਲਾਸਗੋ ਦੇ ਵਿੱਚ, ਡੇਵਿਡ ਕੈਮਰਨ ਬੋਲਿਆ, ਔਰ ਉੱਥੇ ਹੀ ਇੱਕ ਦੂਸਰੀ ਰੈਲੀ ਸਕਾਟਲੈਂਡ ਇੰਡੀਪੈਂਡੈਂਸ ਦੀ ਹੋਈ, ਜਿਹਨੂੰ ਐਲੈਕਸ ਸੈਲਮਨ ਜਿਹੜੇ ਫਸਟ ਮਿਨਿਸਟਰ ਨੇ ਸਕਾਟਲੈਂਡ ਦੇ, ਉਹਨਾਂ ਨੇ ਜਿਹੜਾ ਉਹ ਐਡਰੈਸ ਕੀਤਾ। ਔਰ ਮੈਂ ਦੇਖ ਰਿਹਾ ਸੀ ਵੀ ਜਿਹੜੇ ਸਿਵਲਾਈਜ਼ਡ ਲੋਕ ਹੁੰਦੇ ਨੇ, ਸੱਭਿਅਕ ਲੋਕ ਹੁੰਦੇ ਨੇ, ਉਹਨਾਂ ਦੀਆਂ ਡਿਬੇਟਸ, ਉਹਨਾਂ ਦੇ ਫੈਸਲੇ ਜਾਂ ਉਹਨਾਂ ਦਾ ਜਿਹੜਾ ਤੌਰ ਤਰੀਕਾ ਹੈ ਕਿਵੇਂ ਹੁੰਦਾ। ਹੁਣ ਇਹ ਨਹੀਂ ਹੈ ਜਿਵੇਂ ਅਸੀਂ ਕਿਹਾ ਸੀ ਵੀ ਸਕਾਟਲੈਂਡ ਵਾਲਿਆਂ ਨੇ ਆਜ਼ਾਦੀ ਮੰਗੀ ਤਾਂ ਇੰਗਲੈਂਡ ਵਾਲਿਆਂ ਨੇ ਉੱਥੇ ਟੈਂਕ ਤੋਪਾਂ ਭੇਜ ਕੇ ਉਹਨਾਂ ਦੇ ਚਰਚ ਢਾਹ ਦਿੱਤੇ ਜਾਂ ਉਹਨਾਂ ਦੇ ਸਕੂਲ ਢਾਹ ਦਿੱਤੇ ਜਾਂ ਉਹਨਾਂ ਦੀ ਨਸਲ ਮਾਰ ਦਿੱਤੀ। ਜੀ ਹੁਣ ਅਖੀਰਲੀ ਅਪੀਲ ਜਿਹੜੀ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਡੇਵਿਡ ਕੈਮਰਨ ਕਰ ਰਿਹਾ ਉਸ ਰੈਲੀ 'ਚ, ਉਹਦੇ 'ਚ ਉਹ ਕਹਿੰਦਾ, ਉਹਦੇ ਹੀ ਸ਼ਬਦ ਨੇ, ਮਾਈ ਹੈਡ, ਹਾਰਟ ਐਂਡ ਸੋਲ will tell me that it would be a tragedy for the UK to break apart, ਕਿ ਮੇਰਾ ਦਿਲ, ਦਿਮਾਗ ਔਰ ਰੂਹ ਇਹ ਮੈਨੂੰ ਦੱਸ ਰਹੀ ਹੈ ਕਿ ਜੇ ਇੰਗਲੈਂਡ ਟੁੱਟ ਗਿਆ ਤੇ ਇਹ ਬਹੁਤ ਵੱਡੀ ਤਰਾਸਦੀ ਹੋਏਗੀ, ਬਹੁਤ ਵੱਡਾ ਦੁਖਾਂਤ ਹੋਏਗਾ। I have always tried as PM of the UK to show real respect to the prime ministers and the parliaments of our family of nations. ਮੈਂ ਹਮੇਸ਼ਾ ਹੀ ਪ੍ਰਧਾਨ ਮੰਤਰੀ ਯੂਕੇ ਦੇ ਤੌਰ ਤੇ ਕੋਸ਼ਿਸ਼ ਕੀਤੀ ਹੈ ਕਿ ਸਾਡੀਆਂ ਅੱਡ-ਅੱਡ ਜਿਹੜੀਆਂ ਪਾਰਲੀਮੈਂਟਸ ਨੇ ਉਹਨਾਂ ਦੇ ਪ੍ਰਾਈਮ ਮਿਨਿਸਟਰਸ ਨੂੰ ਮੈਂ ਜਿਹੜਾ ਪੂਰਾ ਫੈਮਿਲੀ ਆਫ ਨੇਸ਼ਨਸ ਉਹਨਾਂ ਨੂੰ ਮੈਂ ਰਿਸਪੈਕਟ ਦਿਆਂ। ਬਟ ਆਈ ਆਲਸੋ ਥਿੰਕ ਦੈਟ ਵਟ ਐਵਰ ਦਾ ਰਿਜ਼ਲਟ, we are democracy, you have to respect the expression of the people through the ballot box. ਹੁਣ ਉਹਨੇ ਆਪਣੀਆਂ ਭਾਵਨਾਵਾਂ ਵੀ ਦਿੱਤੀਆਂ ਕਿ ਵੀ ਅੱਡ ਨਾ ਹੋ ਜੀ। ਇਹ ਬਹੁਤ, ਕੱਲ੍ਹ ਉਹਨੇ ਕਿਹਾ ਸੀ ਇਸ ਤੋਂ ਇੱਕ ਦਿਨ ਪਹਿਲਾਂ ਕਿ ਬੜਾ ਦੁਖਦ ਤਲਾਕ ਹੋਏਗਾ ਅੱਡ ਹੋਣਾ। ਹੁਣ ਉਹ ਅੱਜ ਉਹ ਕਹਿ ਰਿਹਾ ਵੀ ਮੇਰਾ ਦਿਲ, ਰੂਹ, ਦਿਮਾਗ ਇਹ ਕਹਿੰਦਾ ਹੈ ਵੀ ਇਹ ਬੜੀ ਟ੍ਰੈਜਡੀ ਹੋਏਗੀ।
ਪਰ ਉਹਨੇ ਨਾਲ ਹੀ ਕਿਹਾ ਵੀ ਅਸੀਂ ਡੈਮੋਕ੍ਰੇਸੀ ਹਾਂ, ਜੀ ਜੇ ਲੋਕ ਫੈਸਲਾ ਅਦਰਵਾਈਜ਼ ਕਰਦੇ ਨੇ ਤਾਂ ਫਿਰ ਅਸੀਂ ਉਹਦਾ ਰਿਸਪੈਕਟ ਕਰ। ਇਹ ਹੈ ਜਦੋਂ ਅਸੀਂ ਕੋਈ ਸਭਿਅਤਾ ਦੀ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ। ਔਰ ਮਿਸਟਰ ਐਲੈਕਸ ਐਲਮੰਡ ਨੇ ਉਹਨਾਂ ਨੇ ਜਿਹੜੀ ਆਪਣੀ ਰੈਲੀ ਦੇ ਵਿੱਚ ਕਿਹਾ, ਉਹਨਾਂ ਨੇ ਇਹ ਕਿਹਾ ਕਿ ਜੀ he would invite people from across the political spectrum to help negotiate Scotland's separation in comradely friendship with our neighbours and the rest of the UK। ਹੁਣ ਉੱਥੇ ਵੀ ਨਫ਼ਰਤ ਨਹੀਂ ਹੈ, ਜਿਹੜੇ ਸੈਪਰੇਟ ਹੋਣ ਜਾ ਰਹੇ ਨੇ ਜੀ ਉਹ ਵੀ ਉਹ ਕਹਿੰਦੇ ਨੇ ਜੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਇੱਕ ਸਾਥੀਆਂ ਵਰਗੇ ਦੋਸਤ ਇਸ ਭਾਵਨਾ ਦੇ ਨਾਲ ਆਪਣੇ ਗੁਆਂਢੀਆਂ ਦੇ ਨਾਲ ਔਰ ਬਾਕੀ ਯੂਕੇ ਦੇ ਨਾਲ ਜਿਹੜਾ ਉਹ ਅਸੀਂ ਜਿਹੜਾ ਗੱਲਬਾਤ ਕਰੀਏ। ਫਿਰ ਉਹਨੇ ਕਿਹਾ ਕਿ ਵੀ ਹੀ ਆਲਸੋ ਰਿਜੈਕਟਡ ਵਾਰਨਿੰਗਸ ਦੈਟ ਦ ਯੂਕੇ ਵੁੱਡ ਬੀ ਵਲਨਰੇਬਲ ਟੂ ਅਟੈਕ ਇਫ ਸਕਾਟਲੈਂਡ ਵੋਟਸ ਫॉर ਇੰਡੀਪੈਂਡੈਂਸ। ਹੁਣ ਇਹ ਵੀ ਕਈ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਨੇ, ਜਦੋਂ ਤੁਸੀਂ ਪ੍ਰਚਾਰ ਕਰਦੇ ਹੋ ਇੰਗਲੈਂਡ ਵਾਲੇ ਕਹਿ ਰਹੇ ਨੇ ਜੀ ਸਕਾਟਲੈਂਡ ਦੀ ਇਕਨੋਮੀ ਖਤਮ ਹੋ ਜਾਏਗੀ, ਤੁਹਾਡਾ ਬਹੁਤ ਬੁਰਾ ਹਾਲ ਹੋਏਗਾ। ਜੀ ਕਿਸੇ ਨੇ ਇਹ ਕਿਹਾ ਹੋਣਾ ਜੀ ਸਕਾਟਲੈਂਡ ਤਾਂ ਅਸਲੀ ਸਟਰੈਂਥ ਸੀ ਇੰਗਲੈਂਡ ਦੀ, ਜੇ ਸਕਾਟਲੈਂਡ ਵਿੱਚੋਂ ਨਿਕਲ ਗਿਆ ਤੇ ਇੰਗਲੈਂਡ ਤੇ ਤਾਂ ਜਿਹੜਾ ਮਰਜ਼ੀ ਹਮਲਾ ਕਰ ਦੇਗਾ। ਹੁਣ ਉਹਦਾ ਉਹ ਜਵਾਬ, ਇਹ ਜਦੋਂ ਵੀ ਇਹ ਰੈਫਰੈਂਡਮਸ ਹੁੰਦੇ ਨੇ ਸਾਰੇ ਇਸ਼ੂ ਆਉਂਦੇ ਨੇ ਕਿ ਕੀ ਫਾਇਦਾ ਹੈ ਕੀ ਨੁਕਸਾਨ ਹੈ। ਹੁਣ ਉਹਦੇ ਤੇ ਉਹ ਕਹਿ ਰਿਹਾ ਯੂ ਕੈਨ ਬਿਲੀਵ ਇਨ ਡੈਮੋਕ੍ਰੇਸੀ ਐਂਡ ਇੰਡੀਪੈਂਡੈਂਸ ਫॉर ਸਕਾਟਲੈਂਡ ਐਂਡ ਬੀ ਏ ਲਾਇਲ ਸੋਲਜਰ। ਉਹਨੇ ਕਿਹਾ ਕਿ ਵੀ ਤੁਸੀਂ ਇੱਕੋ ਵੇਲੇ ਲਾਇਲਟੀ ਵੀ ਰੱਖ ਸਕਦੇ ਹੋ, ਸਟਿਲ ਤੁਸੀਂ ਜਿਹੜੀ ਵੋਟ ਹੈ ਉਹ ਆਜ਼ਾਦੀ ਦੇ ਲਈ ਕਰੋ। ਸੋ ਮੈਂ ਇਹ ਸਮਝਦਾ ਵੀ ਇਹ ਸਕਾਟਲੈਂਡ ਦੀ ਇਸ ਵੋਟ ਨੂੰ ਕਿਸੇ ਈਦਰ ਵੇ ਇਹਦੇ 'ਚ ਉਹ ਆਜ਼ਾਦੀ ਵੱਲ ਜਾਂਦੇ ਨੇ ਜਾਂ ਸਾਂਝ 'ਚ ਰੱਖਦੇ ਨੇ, ਜੀ ਪਰ ਉਹਨਾਂ ਨੇ ਇੱਕ ਬੜਾ ਹੈਲਥੀ ਪ੍ਰੈਸੀਡੈਂਟ ਸੈੱਟ ਕਰ ਦਿੱਤਾ ਕਿ ਸਿਵਲਾਈਜ਼ਡ ਕੰਟਰੀਜ਼ ਜਿਹੜੀਆਂ ਨੇ ਉਹ ਇਹ ਹੁੰਦੀਆਂ ਨੇ। ਔਰ ਅਸੀਂ ਆਸ ਕਰਦੇ ਹਾਂ ਕਿ ਕਦੇ ਇੰਡੀਆ ਦੇ ਵਿੱਚ ਵੀ ਕੋਈ ਉਸ ਕਿਸਮ ਦਾ ਫਾਰਸਾਈਟਡ ਲੀਡਰ, ਪਾਰਟੀ, ਕੋਈ ਸਿਸਟਮ, ਢਾਂਚਾ ਸਾਹਮਣੇ ਆਏ ਜਿਹੜੇ ਭਾਰਤ ਦੇ ਨਕਸ਼ੇ ਦੇ ਵਿੱਚ ਆਪਣੀ ਆਜ਼ਾਦੀ ਦੇ ਲਈ ਲੜ ਰਹੇ ਨੇ। ਉਹ ਭਾਵੇਂ ਸਿੱਖ ਨੇ ਖਾਲਿਸਤਾਨ ਦੇ ਲਈ ਪੰਜਾਬ ਦੇ ਵਿੱਚ, ਕਸ਼ਮੀਰੀ ਨੇ ਕਸ਼ਮੀਰ 'ਚ, ਨਾਗੇ ਨੇ ਨਾਗਾਲੈਂਡ 'ਚ, ਅਸਾਮੀ ਨੇ ਅਸਾਮ 'ਚ, ਮਨੀਪੁਰ ਔਰ ਦੂਸਰੇ ਵੀ ਜਿਹੜੀਆਂ ਕੋਈ ਤਨਜ਼ੀਮਾਂ ਅਲੱਗ-ਅਲੱਗ, ਬੇਸ਼ੱਕ ਕੋਈ ਛੋਟੀਆਂ ਨੇ ਕੋਈ ਦੂਜੀਆਂ ਨੇ। ਇਹ ਇੱਕ ਸਿਵਲਾਈਜ਼ ਤਰੀਕਾ ਹੈ। ਜੇ ਤੁਹਾਡੇ ਕੋਲ ਸੱਚਮੁੱਚ ਪੁਖਤਾ ਪ੍ਰੋਗਰਾਮ ਨੇ, ਤੁਸੀਂ ਲੋਕਾਂ ਨੂੰ ਹੁਣ ਜਿਹੜੀ ਉਹਨਾਂ ਦੀ ਵੋਟ ਪੈਣੀ ਹੈ 18 ਨੂੰ, ਜੀ ਲਗਭਗ 1 ਸਾਲ ਦੋਨਾਂ ਧਿਰਾਂ ਨੇ ਪੂਰਾ ਪ੍ਰੋਪੇਗੈਂਡਾ ਕੀਤਾ, ਕੱਲ ਤੱਕ ਵੀ ਕੀਤਾ, ਕੱਲ ਵੀ ਲਾਸਟ ਰੈਲੀ ਸੀ। ਉੱਥੇ ਇਹ ਨਹੀਂ ਹੋਇਆ ਵੀ ਕਿਸੇ ਨੇ ਇੱਕ ਤੇ ਬੰਬ ਚਲਾਏ ਜਾਂ ਉੱਥੇ ਕੋਈ ਪੁਲਿਸ ਨੇ ਆ ਕੇ ਕੁੱਟਿਆ ਕਿ ਜੀ ਤੁਸੀਂ ਵੱਖਵਾਦੀ ਹੋ ਗਏ, ਤੁਸੀਂ ਉਹ ਕਹਿ ਕੇ ਵੱਖਵਾਦੀ ਨੇ। ਔਰ ਲੋਕ ਡਿਸਾਈਡ ਕਰਨਗੇ ਕਿ ਜੇ ਲੋਕ ਈਦਰ ਵੇ ਜਾਂਦੇ ਨੇ। ਔਰ ਅਸੀਂ ਜਿਵੇਂ ਪਹਿਲਾਂ ਵੀ ਅਪੀਲ ਕੀਤੀ ਸੀ, ਅਸੀਂ ਆਪਣੇ ਜਿਹੜੇ ਸਕਾਟਲੈਂਡ ਦੇ ਵਿੱਚ ਵੀ 10,000 ਤੋਂ ਜ਼ਿਆਦਾ ਸਿੱਖ ਰਹਿੰਦੇ ਨੇ। ਗਲਾਸਗੋ ਦੇ ਵਿੱਚ ਬੜਾ ਖੂਬਸੂਰਤ ਗੁਰਦੁਆਰਾ ਹੈ। ਸਾਡੇ ਬਹੁਤ ਸਾਰੇ ਦਰਸ਼ਕਾਂ ਨੇ, ਸਰੋਤਿਆਂ ਨੇ ਸਾਡੀ ਅਪੀਲ ਨੂੰ ਮੁੱਖ ਰੱਖ ਕੇ ਜਿਹੜੀ ਹੈ ਉਹਨਾਂ ਦੇ ਸਕਾਟਲੈਂਡ ਇੰਡੀਪੈਂਡੈਂਟ ਸਕਾਟਲੈਂਡ ਕੈਂਪੇਨ ਦੇ ਹੱਕ ਦੇ ਵਿੱਚ ਉਹਨਾਂ ਨੂੰ ਚਿੱਠੀਆਂ ਲਿਖੀਆਂ। ਬਹੁਤ ਸਾਰਿਆਂ ਨੂੰ ਜਵਾਬ ਵੀ ਵਾਪਸ ਆਏ। ਜੀ ਔਰ ਅਸੀਂ ਸਮਝਦੇ ਹਾਂ ਵੀ ਅਸੀਂ ਇੱਕ ਇਸ UN ਚਾਰਟਰ ਦੇ ਥੱਲੇ ਜਿਹੜਾ ਆਜ਼ਾਦੀ ਦਾ ਹੱਕ ਹੈ ਉਸ ਨੂੰ ਜਿਹੜਾ ਤਸਲੀਮ ਕਰਦੇ ਹਾਂ। ਉਸ ਦੇ ਲਈ ਅਸੀਂ ਸਕਾਟਿਸ਼ ਲੋਕਾਂ ਦੀਆਂ ਜੋ ਵੀ ਭਾਵਨਾਵਾਂ ਹੋਣਗੀਆਂ, ਜੋ ਇੰਗਲੈਂਡ ਦੇ ਨਾਲ ਵੀ ਰਹਿਣਾ ਚਾਹਣਗੇ, ਉਹਨਾਂ ਲਈ ਫੇਰ ਆਪਸ਼ਨ ਹੋਏਗੀ ਕਦੇ ਨਾ ਕਦੇ। ਸੋ ਅਸੀਂ ਆਸ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਜਦੋਂ ਵੀ ਇਹ UN ਚਾਰਟਰ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਂ ਪਲੇਬਸਾਈਟ ਦਾ ਕਨਸੈਪਟ ਲਿਆਂਦਾ ਗਿਆ ਸੀ, ਉਹਨਾਂ ਨੇ ਇਹ ਸੀ ਕਿ ਭਾਈ ਲੋਕਾਂ ਨੂੰ ਤੁਸੀਂ ਜ਼ਬਰਦਸਤੀ ਨੂੜ ਕੇ ਨਹੀਂ ਰੱਖ ਸਕਦੇ। ਜੇ ਤੁਸੀਂ ਇਸ ਕਿਸਮ ਦਾ ਦੇਸ਼ ਹੋਵੋ ਜਿੱਥੇ ਕਿ ਸਾਰਿਆਂ ਦੇ ਬਰਾਬਰ ਦੇ ਹੱਕ ਹੋਣ, ਕੌਣ ਜੁਦਾ ਹੋਣਾ ਚਾਹੇਗਾ? ਜੀ ਜੀ ਜੁਦਾਈ ਤਾਂ ਉਦੋਂ ਹੀ ਹੁੰਦੀ ਹੈ ਜਦੋਂ ਕਿ ਇੱਕ ਦੇ ਨਾਲ ਧੱਕਾ ਹੁੰਦਾ ਹੈ, ਇੱਕ ਇੰਨਾ ਕੁ ਤਾਕਤਵਰ ਬਣ ਜਾਂਦਾ ਹੈ ਵੀ ਦੂਸਰੇ ਨੂੰ ਉਹਦਾ ਹੱਕ ਵੀ ਨਹੀਂ ਦੇਣਾ ਚਾਹੁੰਦਾ। ਸੋ ਅਸੀਂ ਜਿਹੜਾ ਹੈ ਉਹ ਸ਼ੁਭ ਕਾਮਨਾਵਾਂ ਦਿੰਦੇ ਹਾਂ ਸਕਾਟਲੈਂਡ ਦੇ ਲੋਕਾਂ ਨੂੰ ਔਰ ਆਸ ਕਰਦੇ ਹਾਂ ਕਿ ਕਦੇ ਸਾਡੇ ਲਈ ਵੀ ਆਜ਼ਾਦੀ ਦੀ ਉਹ ਘੜੀ ਸਾਡੇ ਫਾਦਰਲੈਂਡ 'ਚ, ਸਾਡੇ ਹੋਮਲੈਂਡ 'ਚ ਆਏ ਔਰ ਅਸੀਂ ਵੀ ਇਹ ਜਿਹੜੇ ਦੁਨੀਆ ਦੇ ਇਸ ਵੇਲੇ 193 ਆਲਰੇਡੀ ਆਜ਼ਾਦ ਦੇਸ਼ ਨੇ। ਲੇਟੈਸਟ ਜਿਹੜਾ ਉਹ ਸਾਊਥ ਸੁਡਾਨ ਉਹਨਾਂ ਦੇ ਵਿੱਚ ਸ਼ਾਮਲ ਹੋਇਆ ਸੀ, ਜੇ ਸਕਾਟਲੈਂਡ ਵੀ ਸ਼ਾਮਲ ਹੁੰਦਾ ਹੈ। ਸੋ ਅਸੀਂ ਉਸ ਦਿਨ ਦੇ ਇੰਤਜ਼ਾਰ 'ਚ ਹਾਂ ਜਦੋਂ ਕਿ ਸਾਡੇ ਸਾਊਥ ਏਸ਼ੀਆ ਦੇ ਵਿੱਚੋਂ ਖਾਲਿਸਤਾਨ, ਕਸ਼ਮੀਰ, ਨਾਗਾਲੈਂਡ, ਅਸਾਮ, ਮਨੀਪੁਰ, ਇਹ ਵੀ ਜਿਹੜੀ ਹੈ ਇਹਨਾਂ ਗੈਲੈਕਸੀ ਆਫ ਨੇਸ਼ਨਸ UN ਦੇ ਵਿੱਚ
ਉਸ ਦੇ ਮੈਂਬਰ ਹੋਣਗੇ। ਜੀ ਸੋ ਵੈਲ ਵਿਸ਼ੇਸ ਟੂ ਦਾ ਸਕਾਟਿਸ਼ ਪੀਪਲ। ਜੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।